ਜਦੋਂ ਵੀ ਕੋਈ ਪੰਜਾਬੀ ਬੰਦਾ ਖਾਸ ਕਰਕੇ ਪੰਜਾਬੀ ਸੈਲੀਬ੍ਰਿਟੀ ਜਾਂ ਪੰਜਾਬੀ ਖਿਡਾਰੀ ਆਪਣੇ ਖਿੱਤੇ ਦੀ ਗੱਲ ਕਰਦਾ ਵਾ, ਆਪਣੇ ਪੰਜਾਬ ਦੀ ਗੱਲ ਕਰਦਾ ਵਾ, ਪਾਣੀਆਂ ਦੀ ਗੱਲ ਕਰਦਾ, ਧਰਤੀ ਦੀ ਗੱਲ ਕਰਦਾ, ਤਾਂ ਉਹਨੂੰ ਦੇਸ਼ ਧਰੋਹੀ ਜਾਂ ਰਾਸ਼ਟਰ ਵਿਰੋਧੀ ਕਿਹਾ ਜਾਂਦਾ ਵਾ ਅਕਸਰ ਹੀ। ਜਿਹੜੀ ਰਿਪੋਰਟ ਆ ਉਹਨਾਂ ਲੋਕਾਂ ਤੇ ਚਪੇੜ ਵਾਂਗ ਆ, ਮੂੰਹ ਤੇ ਚਪੇੜ ਵਾਂਗ, ਜਿਹੜੇ ਪੰਜਾਬੀਅਤ ਦੇ ਕਿਰਦਾਰ ਦੀ ਕਿਰਦਾਰਕੁਸ਼ੀ ਕਰਦੇ ਨੇ। 33 ਖਿਡਾਰੀ ਸੀਗੇ, 72 ਵਰਿਆਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਆ ਤੇ ਕੁੱਲ 19 ਤਗਮੇ ਜਿਹੜੇ ਆ ਜਿਨ੍ਹਾਂ ਦੇ ਵਿੱਚ 8 ਸੋਨੇ ਦੇ, 6 ਚਾਂਦੀ ਦੇ ਤੇ 5 ਕਾਂਸੀ ਦੇ ਪੰਜਾਬ ਦੀ ਝੋਲੀ ਪਾਏ ਆ। ਇਹਨਾਂ ਕੁਛ ਸਿਆਸੀ ਸੰਦਾਂ ਨੇ ਉਹਦਾ ਸ਼ੋਅ ਰੱਦ ਕਰਵਾਤਾ ਮੁੰਬਈ ਦੇ ਵਿੱਚ ਤੇ ਉਹਨੂੰ ਕਿਹਾ ਕਿ ਇਹ ਖਾਲਿਸਤਾਨੀ ਆ, ਇਹ ਫਲਾਂ ਹੈ, ਇਹ ਭਾਰਤ ਵਿਰੋਧੀ ਹੈ, ਜਦ ਕਿ ਪੰਜਾਬੀਆਂ ਨੂੰ ਆਪਣੀ ਦੇਸ਼ ਭਗਤੀ ਸਾਬਿਤ ਕਰਨ ਦੀ ਲੋੜ ਨਹੀਂ ਹੈ ਇਹਨਾਂ ਚੰਦ ਲੋਕਾਂ ਕਰਕੇ। ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਦੇ ਵਿੱਚ ਜ਼ਿਕਰ ਹੀ ਕੀਤਾ ਸੀਗਾ ਕਿ SYL, ਤੇ ਉਹਨੇ ਇਹੀ ਕਿਹਾ ਸੀਗਾ ਕਿ ਸਾਨੂੰ ਸਾਡਾ ਇਲਾਕਾ ਤੇ ਸਾਡਾ ਲਾਣਾ ਦੇ ਦਿਓ ਤੇ ਨਹੀਂ ਤਾਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੰਦੇ। ਉਹ ਗਾਣਾ ਹੀ ਚੁਕਾ ਦਿੱਤਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਇਸ ਗੱਲ ਨੂੰ ਮੈਂ ਕਿਉਂ ਕਹਿ ਰਿਹਾ ਵਾਂ ਰਿਪੋਰਟ ਦੀ ਸ਼ੁਰੂਆਤ ਦੇ ਵਿੱਚ, ਕਿਉਂਕਿ ਕੁਝ ਚੀਜ਼ਾਂ ਪ੍ਰਤੱਖ ਹੁੰਦੀਆਂ ਨੇ ਜਿਨ੍ਹਾਂ ਨੂੰ ਸਿਰਫ ਦੇਖਣ ਦੀ ਲੋੜ ਜ਼ਰੂਰ ਹੁੰਦੀ ਹੈ ਪਰ ਪ੍ਰਮਾਣਿਤ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਹੁੰਦੀ। ਗੱਲ ਕਰਾਂਗੇ ਪੰਜਾਬੀਆਂ ਦੀ। ਜਦੋਂ ਵੀ ਕੋਈ ਪੰਜਾਬੀ ਬੰਦਾ ਖਾਸ ਕਰਕੇ ਪੰਜਾਬੀ ਸੈਲੀਬ੍ਰਿਟੀ ਜਾਂ ਪੰਜਾਬੀ ਖਿਡਾਰੀ ਆਪਣੇ ਖਿੱਤੇ ਦੀ ਗੱਲ ਕਰਦਾ ਵਾ, ਆਪਣੇ ਪੰਜਾਬ ਦੀ ਗੱਲ ਕਰਦਾ ਵਾ, ਪਾਣੀਆਂ ਦੀ ਗੱਲ ਕਰਦਾ, ਧਰਤੀ ਦੀ ਗੱਲ ਕਰਦਾ, ਤਾਂ ਉਹਨੂੰ ਦੇਸ਼ ਧਰੋਹੀ ਜਾਂ ਰਾਸ਼ਟਰ ਵਿਰੋਧੀ ਕਿਹਾ ਜਾਂਦਾ ਵਾ ਅਕਸਰ ਹੀ। ਪਰ ਆਹ ਜਿਹੜੀ ਰਿਪੋਰਟ ਹੈ ਉਹਨਾਂ ਲੋਕਾਂ ਨੂੰ ਜ਼ਰੂਰ ਸ਼ੇਅਰ ਕਰੋ ਜਿਹੜੇ ਪੰਜਾਬੀਆਂ ਦੇ ਦੇਸ਼ ਭਗਤੀ ਜਾਂ ਰਾਸ਼ਟਰ ਭਗਤੀ ਨੂੰ ਵੱਖ-ਵੱਖ ਥਰਮਾਮੀਟਰਾਂ ਦੇ ਨਾਲ ਮਾਪਦੇ ਰਹਿੰਦੇ ਨੇ, ਮਿਣਦੇ ਰਹਿੰਦੇ ਨੇ। ਤੇ ਇਹ ਜਿਹੜੀ ਰਿਪੋਰਟ ਆ ਉਹਨਾਂ ਲੋਕਾਂ ਤੇ ਚਪੇੜ ਵਾਂਗ ਆ, ਮੂੰਹ ਤੇ ਚਪੇੜ ਵਾਂਗ, ਜਿਹੜੇ ਪੰਜਾਬੀਅਤ ਦੇ ਕਿਰਦਾਰ ਦੀ ਕਿਰਦਾਰਕੁਸ਼ੀ ਕਰਦੇ ਨੇ, ਪੰਜਾਬ ਦੇ ਕਿਰਦਾਰ ਦੀ ਕਿਰਦਾਰਕੁਸ਼ੀ ਕਰਦੇ ਨੇ ਔਰ ਪੰਜਾਬ ਨੂੰ ਇੱਕ ਅਜਿਹੇ ਨਜ਼ਰੀਏ ਨਾਲ ਦੇਖਦੇ ਨੇ ਜਿਹੜੇ ਨਜ਼ਰੀਏ ਦੀ ਹਮੇਸ਼ਾ ਟੈਸਟਿੰਗ ਚੱਲਦੀ ਰਹਿੰਦੀ ਆ, ਜਿਸ ਨਜ਼ਰੀਏ ਦੇ ਨਾਲ ਪੰਜਾਬ ਨੂੰ ਹਮੇਸ਼ਾ ਸੂਈ ਦੇ ਨਖਾਰੇ ਥਣੀ ਲੰਘਾਇਆ ਜਾਂਦਾ, ਪੰਜਾਬੀਆਂ ਨੂੰ ਖਾਸ ਕਰਕੇ। ਔਰ ਇਹ ਰਿਪੋਰਟ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਵਾਂਗ ਆ। ਸ਼ੇਅਰ ਜ਼ਰੂਰ ਕਰ ਦਿਓ। ਹੁਣੇ ਜੇ ਏਸ਼ੀਆਈ ਖੇਡਾਂ ਹੋਈਆਂ ਨੇ ਤੇ ਉਹਨਾਂ ਖੇਡਾਂ ਦੇ ਵਿੱਚ ਜਿਹੜੀਆਂ ਹਾਂਗਜ਼ੂ ਦੇ ਵਿੱਚ ਸਮਾਪਤ ਹੋਈਆਂ ਨੇ, ਭਾਰਤ ਨੇ ਕੁੱਲ 107 ਤਗਮੇ ਜਿੱਤੇ ਆ ਤੇ 28 ਸੋਨੇ ਦੇ, 38 ਚਾਂਦੀ ਦੇ ਤੇ 14 ਕਾਂਸੀ ਦੇ, ਤੇ ਤਗਮਾ ਸੂਚੀ ਦੇ ਵਿੱਚ ਚੌਥਾ ਸਥਾਨ ਹੈ। ਉੱਥੇ ਹੀ ਪੰਜਾਬ ਦੇ ਖਿਡਾਰੀਆਂ ਨੇ 33 ਖਿਡਾਰੀ ਸੀਗੇ, 72 ਵਰਿਆਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਆ ਤੇ ਕੁੱਲ 19 ਤਗਮੇ ਜਿਹੜੇ ਆ ਜਿਨ੍ਹਾਂ ਦੇ ਵਿੱਚ 8 ਸੋਨੇ ਦੇ, 6 ਚਾਂਦੀ ਦੇ ਤੇ 5 ਕਾਂਸੀ ਦੇ ਪੰਜਾਬ ਦੀ ਝੋਲੀ ਪਾਏ ਆ। ਪਤਾ ਲੱਗਿਆ ਕਿ ਏਸ਼ੀਆਈ ਖੇਡਾਂ ਦੇ 72 ਵਰਿਆਂ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਇਸ ਤੋਂ ਪਹਿਲਾਂ ਸਭ ਤੋਂ ਵੱਧ ਸੋਨ ਤਗਮੇ 1951 ਦੇ ਵਿੱਚ ਜਿੱਤੇ ਸਨ ਨਵੀਂ ਦਿੱਲੀ ਦੇ ਵਿੱਚ, ਤੇ 1962 ਤੇ ਜਕਾਰਤਾ ਦੇ ਵਿੱਚ 7-7 ਸੋਨ ਤਗਮੇ ਜਿਹੜੇ ਆ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ ਸਨ। ਹੁਣ ਤੁਸੀਂ ਕਿਸਾਨੀ ਅੰਦੋਲਨ ਲੈ ਲਓ, ਉਦੋਂ ਪੰਜਾਬੀਆਂ ਨੇ ਜੇ ਆਪਣੀਆਂ ਫਸਲਾਂ ਦੀ ਗੱਲ ਕੀਤੀ, ਜ਼ਮੀਨਾਂ ਦੀ ਗੱਲ ਕੀਤੀ, ਧਰਤੀ ਦੀ ਗੱਲ ਕੀਤੀ, ਤਾਂ ਇਹਨਾਂ ਲੋਕਾਂ ਨੇ ਕਿਹਾ ਕਿ ਇਹ ਲੋਕ ਚਾਈਨਾ ਤੋਂ ਸਪੋਂਸਰਡ ਨੇ, ਪਾਕਿਸਤਾਨ ਤੋਂ ਸਪੋਂਸਰਡ ਨੇ, ਖਾਲਿਸਤਾਨੀ ਨੇ, ਬਲਾ ਬਲਾ ਬਲਾ, ਮਤਲਬ ਬਹੁਤ ਕੁਛ ਕਿਹਾ, ਬਹੁਤ ਕਿਰਦਾਰਕੁਸ਼ੀ ਕੀਤੀ ਇਹਨਾਂ ਨੇ ਪੰਜਾਬੀਆਂ ਦੀ। ਫਿਰ ਜਦੋਂ ਇਹਨਾਂ ਨੇ ਪੰਜਾਬੀਆਂ ਨੇ ਬੈਰੀਗੇਡ ਤੋੜ ਕੇ ਹਰਿਆਣੇ ਦੀ ਖੱਟਰ ਸਰਕਾਰ ਦੇ ਲੰਘ ਕੇ ਦਿਖਾਇਆ ਤੇ ਦਿੱਲੀ ਦੇ ਵਿੱਚ ਲੰਗਰ ਚਲਾਏ, ਤਾਂ ਫਿਰ ਲੋਕਾਂ ਨੂੰ ਪਤਾ ਲੱਗਿਆ ਕਿ ਪੰਜਾਬੀਅਤ ਦਾ ਜਾਂ ਸਿੱਖੀ ਦਾ ਕਿਰਦਾਰ ਅਸਲ ਦੇ ਵਿੱਚ ਕੀ ਹੈ। ਉਸ ਤੋਂ ਬਾਅਦ ਅੱਗੇ ਆ ਜਾਓ, ਪਿਛਲੇ ਦਿਨੀ ਇੱਕ ਸ਼ੁਭ ਨਾਂ ਦਾ ਨੌਜਵਾਨ ਹੈ, ਕਾਫੀ ਫੇਮਸ ਹੈ ਵਰਲਡ ਵਾਈਡ, ਤੇ ਉਸ ਨੌਜਵਾਨ ਨੇ ਪੰਜਾਬ ਦੇ ਵਿੱਚ ਬਿਜਲੀ ਦੀ ਕਿੱਲਤ ਦੇ ਨਾਲ ਜਾਂ ਇੱਕ ਨਕਸ਼ੇ ਦੀ ਪੋਸਟ ਸ਼ੇਅਰ ਕਰਤੀ। ਇਹਨਾਂ ਕੁਛ ਸਿਆਸੀ ਸੰਦਾਂ ਨੇ ਉਹਦਾ ਸ਼ੋਅ ਰੱਦ ਕਰਵਾਤਾ ਮੁੰਬਈ ਦੇ ਵਿੱਚ ਤੇ ਉਹਨੂੰ ਕਿਹਾ ਕਿ ਇਹ ਖਾਲਿਸਤਾਨੀ ਆ, ਇਹ ਫਲਾਂ ਹੈ, ਇਹ ਭਾਰਤ ਵਿਰੋਧੀ ਹੈ, ਜਦ ਕਿ ਪੰਜਾਬੀਆਂ ਨੂੰ ਆਪਣੀ ਦੇਸ਼ ਭਗਤੀ ਸਾਬਿਤ ਕਰਨ ਦੀ ਲੋੜ ਨਹੀਂ ਹੈ ਇਹਨਾਂ ਚੰਦ ਲੋਕਾਂ ਕਰਕੇ। ਔਰ ਅਗਲੀ ਗੱਲ ਵੱਲ ਆ ਜਾਓ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਦੇ ਵਿੱਚ ਜ਼ਿਕਰ ਹੀ ਕੀਤਾ ਸੀਗਾ ਕਿ SYL, ਤੇ ਉਹਨੇ ਇਹੀ ਕਿਹਾ ਸੀਗਾ ਕਿ ਸਾਨੂੰ ਸਾਡਾ ਇਲਾਕਾ ਤੇ ਸਾਡਾ ਲਾਣਾ ਦੇ ਦਿਓ ਤੇ ਨਹੀਂ ਤਾਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੰਦੇ। ਉਹ ਗਾਣਾ ਹੀ ਚੁਕਾ ਦਿੱਤਾ। ਉਹ ਗੱਲ ਤਾਂ ਉਹਨੇ ਪੰਜਾਬ ਦੇ ਨਾਲ ਬੋਲਦੇ ਇਲਾਕਿਆਂ ਦੀ ਕੀਤੀ ਸੀ ਨਾ। ਔਰ ਜਦੋਂ ਵੀ ਕੋਈ ਬੰਦਾ ਪੰਜਾਬ ਦੇ ਪਰਸਪੈਕਟਿਵ ਤੋਂ ਗੱਲ ਕਰਦਾ ਵਾ, ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਵਾ, ਪੰਜਾਬੀਅਤ ਦੀ ਗੱਲ ਕਰਦਾ ਵਾ, ਤਾਂ ਉਹਨੂੰ ਇਹ ਇਸੇ ਨਜ਼ਰੀਏ ਨਾਲ ਦੇਖਦੇ ਕਿ ਸ਼ਾਇਦ ਇਹ ਰਾਸ਼ਟਰ ਵਿਰੋਧੀ ਹੈ ਜਾਂ ਦੇਸ਼ ਭਗਤ ਨਹੀਂ ਹੈ। ਪਰ ਅਸਲ ਦੇ ਵਿੱਚ ਪੰਜਾਬੀਆਂ ਨੂੰ ਆਪਣੀ ਦੇਸ਼ ਭਗਤੀ ਸਾਬਿਤ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪੰਜਾਬ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਜਾਨਾਂ ਕੁਰਬਾਨ ਕੀਤੀਆਂ ਪੰਜਾਬੀਆਂ ਨੇ, ਸਿੱਖਾਂ ਨੇ। ਤੇ ਬਦਲੇ 'ਚ ਪੰਜਾਬ ਨੂੰ ਕੀ ਮਿਲਿਆ? ਵੰਡ ਮਿਲੀ, ਇੱਕ ਹਿੱਕ ਦੇ ਉੱਤੇ ਲਕੀਰ ਮਿਲੀ ਤੇ ਇਸ ਵੰਡ ਦੇ ਵਿੱਚ ਮਨੁੱਖੀ ਜਾਨਾਂ ਸਮੇਤ ਪੰਜਾਬ ਨੇ ਬਹੁਤ ਗਵਾਇਆ, ਇੱਕ ਧਰਤੀ ਦਾ ਬਹੁਤ ਵੱਡਾ ਹਿੱਸਾ ਗਵਾਇਆ। 80 ਤੇ 90 ਦਾ ਸਰਕਾਰੀ ਤਸ਼ੱਦਦ ਕਿਸ ਨੂੰ ਭੁੱਲਿਆ? ਸੋ ਉਸ
ਸਰਕਾਰੀ ਤਸ਼ੱਦਦ ਦੇ ਵਿੱਚ ਵੀ ਪੰਜਾਬ ਨੇ ਬਹੁਤ ਕੁਝ ਝੱਲਿਆ। ਫਿਰ ਵੀ ਦੇਸ਼ ਦੇ ਲੋਕ ਕੁਝ ਚੰਦ ਸਿਆਸਤਦਾਨਾਂ ਜਾਂ ਉਹਨਾਂ ਦੇ ਪੋਲੀਟੀਕਲ ਨੈਰੇਟਿਵ ਦੇ ਪਿੱਛੇ ਲੱਗ ਕੇ ਪੰਜਾਬੀਆਂ ਨੂੰ ਭੰਡਣ ਦਾ, ਸਿੱਖਾਂ ਨੂੰ ਭੰਡਣ ਦਾ, ਪੰਜਾਬੀਅਤ ਦੇ ਕਿਰਦਾਰਕੁਸ਼ੀ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਖਿਡਾਰੀ ਕੌਮਾਂ ਤੇ ਦੇਸ਼ਾਂ ਦਾ ਸਰਮਾਇਆ ਹੁੰਦੇ ਆ, ਉਹਨਾਂ ਨੂੰ ਸੰਭਾਲਣਾ ਚਾਹੀਦਾ, ਨਾ ਕਿ ਟਰੋਲ ਕਰਨਾ ਚਾਹੀਦਾ। ਹੁਣ ਅੱਜ ਕੇ ਉਹਨਾਂ ਪੰਜਾਬੀਆਂ ਦੇ ਉੱਤੇ ਜਿਨ੍ਹਾਂ ਨੇ ਇਹ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਸੋ ਇਸ ਵਾਰ ਰਿਕਾਰਡ ਤੋੜਦਿਆਂ ਪੰਜਾਬ ਦੇ ਖਿਡਾਰੀਆਂ ਨੇ 800 ਤਗਮੇ ਜਿੱਤੇ। ਇਸ ਤੋਂ ਇਲਾਵਾ ਪੰਜਾਬੀ ਖਿਡਾਰੀਆਂ ਨੇ ਕੁੱਲ ਸਭ ਤੋਂ ਵੱਧ 15 ਤਗਮੇ 1951 ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਜਿੱਤੇ ਸਨ ਤੇ ਇਸ ਵਾਰ ਕੁੱਲ 19 ਤਗਮੇ ਜਿੱਤੇ ਆ। ਪੰਜਾਬ ਦੀ ਸਿਫਤ ਕੌਰ ਸਮਰਾ ਨੇ ਨਿਸ਼ਾਨੇਬਾਜ਼ੀ ਦੇ ਵਿੱਚ 1 ਸੋਨੇ ਤੇ 1 ਚਾਂਦੀ ਦਾ ਤਗਮਾ ਫੁੰਡਿਆ। ਉਹਨਾਂ ਕਿਹਾ ਕਿ ਹਰਮਨਪ੍ਰੀਤ ਕੌਰ ਕਪਤਾਨ, ਕਨਿਕਾ ਹੁਜਾ ਤੇ ਅਮਨਜੋਤ ਕੌਰ ਨੇ ਮਹਿਲਾ ਕ੍ਰਿਕਟ, ਤੇਜਿੰਦਰਪਾਲ ਸਿੰਘ ਤੂਰ ਨੇ ਸ਼ਾਟ ਪੁੱਟ, ਅਰਜੁਨ ਸਿੰਘ ਚੀਮਾ ਤੇ ਜ਼ੋਰਾਵਰ ਸਿੰਘ ਸੰਧੂ ਨੇ ਨਿਸ਼ਾਨੇਬਾਜ਼ੀ, ਪ੍ਰੀਤ ਕੌਰ ਨੇ ਤੀਰਅੰਦਾਜ਼ੀ, ਹਰਮਨਪ੍ਰੀਤ ਸਿੰਘ ਕਪਤਾਨ, ਹਾਰਦਿਕ ਸਿੰਘ ਵਾਈਸ ਕਪਤਾਨ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ ਬੱਲ, ਕਿਸ਼ਨ ਬਹਾਦਰ ਠਾਕੁਰ ਅਤੇ ਸੁਖਜੀਤ ਸਿੰਘ ਨੇ ਪੁਰਸ਼ ਹਾਕੀ ਤੇ ਮਰਦ ਹਾਕੀ ਤੇ ਅਰਸ਼ਦੀਪ ਸਿੰਘ ਤੇ ਪ੍ਰਭ ਸਿਮਰਨ ਨੇ ਮਰਦ ਕ੍ਰਿਕਟ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਹਰਮਿਲਨ ਬੈਂਸ ਨੇ 800 ਮੀਟਰ ਤੇ 1500 ਮੀਟਰ ਦੇ ਵਿੱਚ 2 ਚਾਂਦੀ ਦੇ, ਜਸਵਿੰਦਰ ਸਿੰਘ ਨੇ ਰੋਇੰਗ ਦੇ ਵਿੱਚ 1 ਚਾਂਦੀ ਤੇ 1 ਕਾਂਸੀ ਦਾ ਤਗਮਾ ਜਿੱਤਿਆ। ਧਰੁਵ ਕਪਲਾ ਨੇ ਬੈਡਮਿੰਟਨ ਟੀਮ ਤੇ ਰਜੇਸ਼ਵਰੀ ਕੁਮਾਰੀ ਨੇ ਟਰੈਪ ਨਿਸ਼ਾਨੇਬਾਜ਼ੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਵਿਜੇਵੀਰ ਸਿੱਧੂ ਨੇ ਨਿਸ਼ਾਨੇਬਾਜ਼ੀ, ਸਤਨਾਮ ਸਿੰਘ, ਸੁਖਮੀਤ ਸਿੰਘ ਤੇ ਚਰਨਜੀਤ ਸਿੰਘ ਨੇ ਰੋਇੰਗ, ਮੰਜੂ ਰਾਣੀ ਨੇ ਪੈਦਲ ਦੌੜ ਤੇ ਸਿਮਰਨਜੀਤ ਕੌਰ ਨੇ ਤੀਰ ਅੰਦਾਜ਼ੀ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਸੋ ਇਹ ਉਹ ਖਿਡਾਰੀ ਨੇ ਪੰਜਾਬ ਦੇ ਜਿਨ੍ਹਾਂ ਨੇ ਭਾਰਤ ਦੇ ਨਾਲ ਨਾਲ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ, ਜਿਨ੍ਹਾਂ ਨੇ ਖੇਡਾਂ ਦੇ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਔਰ ਸਾਡੇ ਖਿਡਾਰੀ ਬਿਲਕੁਲ ਉਸੇ ਤਰ੍ਹਾਂ ਹੀ ਨੇ ਜਿਹੜੇ ਇੱਕ ਮਿਜ਼ਾਈਲਾਂ ਦੀ ਤਰ੍ਹਾਂ ਨੇ। ਇਹਨਾਂ ਨੂੰ ਸਿਰਫ ਲਾਂਚਿੰਗ ਪੈਡ ਦੀ ਜ਼ਰੂਰਤ ਹੁੰਦੀ ਹੈ ਤੇ ਲਾਂਚਿੰਗ ਪੈਡ ਸਰਕਾਰਾਂ ਨੇ ਦੇਣਾ ਹੁੰਦਾ ਹੈ। ਇਹਦੇ ਲਈ ਇਹਨਾਂ ਨੂੰ ਪ੍ਰੋਟੈਸਟ ਨਾ ਕਰਨੇ ਪੈਣ ਨੌਕਰੀਆਂ ਖਾਤਰ, ਇਹਨਾਂ ਨੂੰ ਸਰਕਾਰਾਂ ਦੇ ਲਈ ਡਾਈਟ ਦੇ ਲਈ, ਸਰਕਾਰਾਂ ਨੂੰ ਡਾਈਟ ਦੇ ਲਈ, ਪੈਸਿਆਂ ਦੇ ਲਈ ਪ੍ਰੋਟੈਸਟ ਨਾ ਕਰਨੇ ਪੈਣ, ਰੋਸ ਮੁਜ਼ਾਹਰੇ ਨਾ ਕਰਨੇ ਪੈਣ। ਸੋ ਇਹ ਸਾਰੇ ਸੁਖਾਵੇਂ ਮਾਹੌਲ ਇਹਨਾਂ ਖਿਡਾਰੀਆਂ ਨੂੰ ਚਾਹੀਦੇ ਨੇ ਔਰ ਇਹਨਾਂ 'ਚ ਸਮਰੱਥਾ ਇੰਨੀ ਹੈ ਕਿ ਕੌਮਾਂਤਰੀ ਮੰਚਾਂ 'ਤੇ ਇਹ ਪੰਜਾਬ ਦੀ, ਭਾਰਤ ਦੀ ਜਿਹੜੀ ਅਗਵਾਈ ਕਰ ਸਕਦੇ ਆ ਤੇ ਬਹੁਤ ਵਧੀਆ ਨਤੀਜੇ, ਸ਼ਾਨਦਾਰ ਨਤੀਜੇ ਲਿਆ ਸਕਦੇ ਆ। ਸੋ ਉਹਨਾਂ ਲੋਕਾਂ ਨੂੰ ਜ਼ਰੂਰ ਇਹ ਰਿਪੋਰਟ ਜਿਹੜੀ ਆ ਉਹ ਸ਼ੇਅਰ ਕਰ ਦਿਓ ਜਿਹੜੇ ਲੋਕ ਪੰਜਾਬੀਅਤ ਦੇ ਕਿਰਦਾਰ ਨੂੰ ਇੱਕ ਵੱਖਰੀ ਤਰ੍ਹਾਂ ਦੇ ਨਜ਼ਰੀਏ ਦੇ ਨਾਲ ਦੇਖਦੇ ਨੇ। ਬਹੁਤ ਬਹੁਤ ਧੰਨਵਾਦ। ਜਲਦ ਹਾਜ਼ਰੀ, ਜਲਦ ਮੇਲ ਹੋਣਗੇ ਇੱਕ